व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बीते ऐतवार बंदी छोड़ दिवस से और इस विषय ते भैन किरणजीत कौर ਅਤੇ ਬੀਬੀ ਅਮਨਜੋਤ ਕੌਰ ਹੋਰਾਂ ਨੇ ਸਾਨੂੰ ਕੁਝ ਸੁਝਾਅ ਭੇਜੇ ਨੇ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਬੀਤੇ ਐਤਵਾਰ ਜਿਸ ਨੂੰ ਹਿੰਦੂਆਂ ਦੀ ਦੀਵਾਲੀ ਕਿਹਾ ਜਾਂਦਾ ਹੈ, ਅਸੀਂ ਘੱਟੋ ਘੱਟ ਕੰਮ ਤਾਂ ਉਹੀ ਕਰਦੇ ਹਾਂ ਜੋ ਉਹਨਾਂ ਦਾ ਹੈ, ਲੇਕਿਨ ਉਹਦਾ ਨਾਂ ਅਸੀਂ ਜ਼ਰੂਰ ਬੰਦੀ ਛੋੜ ਦਿਵਸ ਰੱਖ ਦਿੱਤਾ ਹੈ। ਅੱਛਾ। ਔਰ ਇਹ ਵੈਸੇ ਜਦੋਂ ਅਸੀਂ ਆਪਣੇ ਬਚਪਨ ਤੋਂ ਵੀ ਯਾਦ ਕਰੀਏ ਤਾਂ ਇਹ ਕਹਾਣੀ ਜਦੋਂ ਰਾਮਚੰਦਰ ਜੀ ਅਯੁੱਧਿਆ ਆਏ ਲੰਕਾ ਤੋਂ ਤੇ ਦੀਪਮਾਲਾ ਕੀਤੀ ਗਈ, ਉਸ ਤੋਂ ਬਾਅਦ ਦੂਸਰਾ ਜੁਮਲਾ ਇਹੀ ਹੁੰਦਾ ਸੀ ਕਿ ਸਿੱਖ ਇਸ ਨੂੰ ਇਸ ਲਈ ਮਨਾਉਂਦੇ ਨੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ 52 ਸਿਆਸੀ ਕੈਦੀਆਂ ਨੂੰ, ਰਾਜਿਆਂ ਨੂੰ, ਰਾਜਪੂਤ ਰਾਜਿਆਂ ਨੂੰ ਛਡਾ ਕੇ ਗਵਾਲੀਅਰ ਦੇ ਕਿਲੇ ਤੋਂ ਜਿਹੜਾ ਉਹਨਾਂ ਨੂੰ ਆਜ਼ਾਦੀ ਦਾ ਉਹਨਾਂ ਨੇ ਸਾਹ ਦਵਾਇਆ ਸੀ। ਹਾਲਾਂਕਿ ਬੋਧੀ ਔਰ ਜੈਨੀ ਵੀ ਇਹਨੂੰ ਡਿਫਰੈਂਟ ਰੀਜ਼ਨਸ ਕਰਕੇ ਮਨਾਉਂਦੇ ਨੇ, ਲੇਕਿਨ ਜਦੋਂ ਜੋ ਸਿੱਖ ਖਾਸ ਤੌਰ 'ਤੇ ਜੂਨ 84 ਤੋਂ ਬਾਅਦ ਸਾਡੇ ਬੌਧਿਕ ਲੈਵਲ ਦੇ ਉੱਤੇ ਵੀ ਇੱਕ ਪਾਰਟ ਤਾਂ ਹੋਇਆ ਕਿ ਭਾਈ ਅਸੀਂ ਕਿਵੇਂ ਹੌਲੀ 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 ਇਹ ਸਾਰੇ ਦੇ ਵਿੱਚ ਜਜ਼ਬ ਹੋ ਰਹੇ ਹਾਂ। ਔਰ ਉਸ ਸਾਰੇ 'ਚੋਂ ਕਿ ਭਾਈ ਕਈ ਵਾਰ ਤਾਂ ਜਿਹੜਾ ਈਵਨ ਕਿਉਂਕਿ ਸਾਡਾ ਇਤਿਹਾਸ ਜਾਂ ਤਾਂ ਇਹਨਾਂ ਦੇ ਹੀ ਲੋਕਾਂ ਨੇ ਲਿਖਿਆ ਜਾਂ ਕੋਰਟ ਰਿਕਾਰਡ ਜੋ ਪਰਸ਼ੀਅਨ ਨੇ ਆਪਣੇ ਓਰੀਜਨਲ ਸਾਡਾ ਜਿਹੜਾ ਕੋਈ ਨਾ ਕੋਈ ਇਸ ਕਿਸਮ ਦੀ ਇਹ ਡੇਟਸ ਦੇ ਮਾਮਲੇ 'ਚ ਅਸੀਂ ਕਾਫੀ ਪਛੜੇ ਹਾਂ। ਨਹੀਂ ਪਹਿਲਾਂ ਅੱਜ ਵੀ ਜੇ ਅਸੀਂ ਇਹਨਾਂ 4 ਦਹਾਕਿਆਂ ਦਾ ਖਾਲਿਸਤਾਨ ਦਾ ਇਤਿਹਾਸ ਵੀ ਦੇਖੀਏ ਤਾਂ ਤੁਹਾਨੂੰ ਸਕੈਟਰਡ ਇੱਧਰ ਉੱਧਰ ਮਿਲੇਗਾ, ਜਾਂ ਜੇ ਹੁਣ 100 ਕਿਤਾਬਾਂ ਏਜੰਸੀਆਂ ਦੇ ਬੰਦਿਆਂ ਨੇ ਜਾਂ ਦੂਸਰਿਆਂ ਨੇ ਲਿਖੀਆਂ ਨੇ ਜੂਨ 84 ਘੱਲੂਕਾਰਾ ਜਾਂ ਦੂਜਿਆਂ ਦੇ, ਤੁਹਾਨੂੰ ਆਪਣਿਆਂ ਦੀਆਂ 2-4 ਤੋਂ ਵੱਧ ਕੇ ਨਹੀਂ ਮਿਲਦੀਆਂ। ਸੋ ਇੱਕ ਆਪਣੀ ਇੱਕ ਵੱਖਰਾ ਇਸ਼ੂ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਇੱਕ ਵੱਡੀ ਪ੍ਰਾਪਤੀ ਸੀ, ਜਿਹੜਾ ਇੱਕ ਮੀਲ ਪੱਥਰ ਵੀ ਸੀ ਜਿਹੜਾ ਸਾਨੂੰ ਇਹਨਾਂ ਦੇ ਹਿੰਦੂ ਮੇਨ ਸਟਰੀਮ 'ਚੋਂ ਜਜ਼ਬ ਹੋਣ ਤੋਂ ਰੋਕਦਾ ਸੀ। ਪਲੱਸ ਉਹ ਵੈਲ ਰਿਸਰਚਡ ਵੀ ਸੀ ਕਿ ਭਾਈ ਐਕਚੁਅਲੀ ਕਿਉਂਕਿ ਉਹਨਾਂ ਨੇ ਹਿਜਰੀ ਸੰਮਤ ਵੀ ਔਰ ਦੂਸਰੀਆਂ ਬਿਕਰਮੀ ਸੰਮਤ ਉਹਨਾਂ ਨੂੰ ਸਟੱਡੀ ਕੀਤਾ ਹੋਇਆ ਸੀ ਸਰ ਪਾਲ ਸਿੰਘ ਫਰੇਵਾਲ ਨੇ, ਔਰ ਇੱਕ ਪ੍ਰੋਪਰ ਡਿਬੇਟ ਦੀ ਪ੍ਰੋਸੈਸ 'ਚੋਂ ਉਹ ਸਾਰਾ ਪਾਰਟ ਨਿਕਲਿਆ। ਔਰ ਉਸ ਸਾਰੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਵੀ ਇਹ ਜਿਹੜਾ ਇਨਫੈਕਟ ਐਕਚੁਅਲ ਬੰਦੀ ਛੋੜ ਦਿਵਸ ਹੈ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਆਏ 52 ਰਾਜਿਆਂ ਨੂੰ ਉਹਨਾਂ ਨੇ ਬਾਹਰ ਕੱਢਿਆ, ਕਿਲੇ ਤੋਂ ਬਾਹਰ ਆਏ, ਤੇ ਉਹ ਪਹਿਲੀ ਫੱਗਣ ਦਾ ਦਿਨ ਸੀ ਜਿਹੜਾ 12 ਫਰਵਰੀ ਬਣਦਾ ਸੀ, ਜਿਹੜੇ ਕੈਲੰਡਰ 'ਚ 14-15 ਦਿਨ ਬਾਅਦ 'ਚ ਐਡ ਹੋਏ ਜਾਂ ਉਹਨਾਂ ਸਾਰਿਆਂ ਨੂੰ ਕਰਕੇ। ਸੋ ਇਹ ਉਹਦੇ 'ਚ ਮੈਂਸ਼ਨ ਵੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਹਾਲਾਂ ਇਹ ਕਿਹਾ ਗਿਆ ਕਿ ਭਾਈ ਇੰਨੇ ਤੱਕ ਵੀ 2020 ਤੱਕ ਜਦੋਂ ਇਹ 2003 'ਚ ਲਾਗੂ ਹੋਇਆ ਕਿ ਜੀ ਇਹ ਜੋ ਰਵਾਇਤੀ ਢੰਗ ਹੈ ਕੱਤਕ ਦੀ ਪੁੰਨਿਆ ਜਾਂ ਦੂਸਰਾ, ਲੇਕਿਨ ਇਹ ਸਾਡੇ ਦਿਵਸ ਨੇ। ਇਸੇ ਤਰ੍ਹਾਂ ਈਵਨ ਜਿਹੜਾ ਮਾਘੀ ਦਾ ਮੇਲਾ ਖਾਸ ਤੌਰ 'ਤੇ ਪੋਪੂਲਰ ਉਹ ਜਨਵਰੀ ਦੇ ਮਹੀਨੇ 'ਚ ਹੋਇਆ, 14 ਜਨਵਰੀ ਲੋਹੜੀ ਤੋਂ ਅਗਲੇ ਦਿਨ, ਕਿਉਂਕਿ ਮੁਕਤਸਰ 'ਚ ਦੀ ਮਾਘੀ ਉਸ ਨਾਲ ਜੁੜੀ ਹੋਈ ਹੈ। ਹਾਲਾਂਕਿ ਇਹ ਜਿਹੜੀ ਜੰਗ ਹੈ ਮੁਕਤਸਰ ਦੀ ਉਹ ਕਈ ਮਹੀਨੇ ਪਹਿਲਾਂ ਜੂਨ ਦੇ ਮਹੀਨੇ 'ਚ ਹੋਈ ਗਰਮੀਆਂ ਦੇ ਵਿੱਚ, ਅਸੀਂ ਪਾਣੀ ਦੀ ਤੰਗੀ ਜਾਂ ਦੂਸਰੇ ਦੇ ਨਾਲ ਜੋੜ ਕੇ ਦੇਖਦੇ ਹਾਂ। ਇਸੇ ਤਰ੍ਹਾਂ ਜਿਹੜਾ ਹੋਲਾ ਮਹੱਲਾ ਵੀ ਹੈ, ਹੋਲੀ ਦੇ ਨਾਲ ਉਹਦਾ ਵਿਆਹ ਕਰਤਾ ਗਿਆ ਜੀ, ਹੋਲੀ ਤੋਂ ਅਗਲੇ ਦਿਨ ਹੋਣਾ ਉਹਨੇ, ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਉਸ ਦਾ ਜਿਹੜਾ ਤਰੀਕ ਜਾਂ ਦਿਨ ਵੀ ਸੀ ਉਸ ਦਾ ਕੋਈ ਉਹਦੇ ਨਾਲ ਤਾਲੁਕ ਨਹੀਂ ਸੀ। ਪਰ ਇਹ ਬਦਕਿਸਮਤੀ ਹੈ ਕਿ ਬਾਦਲਾਂ ਦੀ ਕਮਾਂਡ ਥੱਲੇ ਜਿਵੇਂ RSS ਦੇ ਪ੍ਰਭਾਵ ਥੱਲੇ 2010 ਤੱਕ ਪਹੁੰਚਦੇ ਆ, ਸੋਧਾਂ ਦੇ ਨਾਂ ਥੱਲੇ ਪਾਰਸ਼ੀਅਲ ਤੇ ਹੁਣ ਫੁੱਲ ਫਲੈਜ ਦਾ ਨਾਂ ਹੀ ਨਾਨਕਸ਼ਾਹੀ ਕੈਲੰਡਰ ਹੈ, ਬਾਕੀ ਜਿਹੜਾ ਉਸ ਦਾ ਸਾਰਾ ਹਿੰਦੂਕਰਨ ਕਰ ਦਿੱਤਾ ਗਿਆ। ਹੁਣ ਸਾਡੀ ਪ੍ਰੋਬਲਮ ਇਹ ਹੈ, ਹਾਲਾਂ ਅਸੀਂ ਜਦੋਂ 2012 ਦਸੰਬਰ ਦੇ ਵਿੱਚ TV 84 ਸ਼ੁਰੂ ਕੀਤਾ, ਅਸੀਂ ਬਿਲਕੁਲ ਕਲੀਅਰ ਕੀਤਾ ਔਰ ਇਹਨੂੰ ਅਸੀਂ ਫੋਲੋ ਵੀ ਕਰਦੇ ਹਾਂ ਕਿ ਅਸੀਂ ਦਿਨ ਜਿਹੜੇ ਆ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਰੈਕਗਨਾਈਜ਼ ਕਰਾਂਗੇ, ਇਸ ਲਈ ਅਸੀਂ ਉਹੀ ਡਿਸਕਸ ਕਰਦੇ ਹਾਂ। ਔਰ ਧਾਰਮਿਕ ਸਵਾਲ ਜਿਹੜੇ ਨੇ ਉਹ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨਿਤ ਹੈ, ਉਹ ਜਿਹੜਾ ਕੋਈ ਉਹਨੂੰ ਭਾਵੇਂ ਖਰੜਾ ਕਹੀ ਜਾਏ ਜਾਂ ਅਸੀਂ ਉਹਦੇ ਮੁਤਾਬਕ, ਔਰ ਅਸੀਂ ਉਹਨੂੰ ਸਟਿਕ ਵੀ ਕਰਦੇ ਹਾਂ। ਪਰ ਕਿਉਂਕਿ ਕਈ ਵਾਰ ਜਦੋਂ ਅਸੀਂ ਇਸ ਸਾਰੇ ਪ੍ਰਵਾਹ ਨੂੰ ਦੇਖਦੇ ਹਾਂ, ਜੇ ਹੁਣ ਦਰਬਾਰ ਸਾਹਿਬ 'ਚ ਜਾਂ ਬਾਕੀ ਥਾਵਾਂ ਦੇ ਉੱਤੇ ਜਦੋਂ ਕਿਸੇ ਦਿਨ ਨਾਲ ਜੁੜਿਆ ਹੋਇਆ ਕੋਈ ਚੱਲ ਰਿਹਾ ਹੁੰਦਾ, ਇਹ ਨਹੀਂ ਹੈ ਵੀ ਅਸੀਂ ਇਹ ਮੰਨਦੇ ਹਾਂ ਵੀ ਤਰੀਕਾਂ ਇਹੀ ਨੇ ਜੋ ਮੂਲ ਨਾਨਕਸ਼ਾਹੀ ਕੈਲੰਡਰ ਦੀਆਂ ਨੇ। ਪਰ ਜੇ ਕੋਈ ਹੋਰ ਮੌਕੇ 'ਤੇ ਵੀ ਗੁਰਪੁਰਬ ਸੈਲੀਬ੍ਰੇਟ ਕਰਦਾ ਹੈ, ਜੇ ਹੁਣ ਗੁਰੂ ਅਰਜਨ ਸਾਹਿਬ ਦਾ 16 ਜੂਨ ਫਿਕਸ ਹੈ, ਪਾਕਿਸਤਾਨ ਕਮੇਟੀ 16 ਜੂਨ ਨੂੰ ਕਰਦੀ ਹੈ, ਅਸੀਂ ਵੀ 16 ਜੂਨ ਨੂੰ ਡਿਸਕਸ ਕਰਦੇ ਹਾਂ। ਪਰ ਜੇ ਪਹਿਲਾਂ ਸਮਾਗਮ ਕਰਕੇ ਕੋਈ ਸਾਨੂੰ ਇਨਵਾਈਟ ਕਰਦਾ ਕਿ ਜੀ ਅਸੀਂ ਜਿਹੜਾ ਉਹ 6 ਜੂਨ ਦਾ ਜਾਂ ਦੂਜਾ
ਅਸੀਂ ਇਹ ਨਹੀਂ ਕਹਿ ਸਕਦੇ ਕਿ ਭਾਈ ਅਸੀਂ ਉਹਦਾ ਹਿੱਸਾ ਨਹੀਂ ਹੋਣਾ ਜਾਂ ਅਸੀਂ ਉਹਨੂੰ ਜਿਹੜਾ ਉਸ ਦੇ ਉੱਤੇ ਗੱਲ ਨਹੀਂ ਕਰਨੀ। ਸੋ ਸਾਡੀ ਇਹ ਕਈ ਵਾਰ ਇਸ 'ਚੋਂ ਇਹ ਵੀ ਨਿਕਲਦਾ ਹੈ ਵੀ ਸ਼ਾਇਦ ਅਸੀਂ ਉਹ ਦੋਵੇਂ ਪਾਸੇ ਬੋਥ ਸਾਈਡ ਆਫ ਦਾ ਆਇਲ ਪਲੇ ਕਰ ਨਹੀਂ। ਕੁਝ ਚੀਜ਼ਾਂ ਸਿਧਾਂਤਕ ਨੇ, ਕੁਝ ਚੀਜ਼ਾਂ ਫਿਰ ਵਿਹਾਰਕ ਤੌਰ 'ਤੇ ਵੀ ਤੁਸੀਂ ਦੇਖਦੇ ਹੋ। ਔਰ ਅਸੀਂ ਕਿਉਂਕਿ ਪਿਛਲੇ ਸੰਡੇ ਸਾਊਥ ਬੈਂਡ ਇੰਡੀਆਨਾ ਸੀ, ਆਪਣੇ ਉਹੀ ਦਿਨ ਬੰਦੀ ਛੋੜ ਦਿਵਸ ਦੇ ਨਾਲ ਦੀਵਾਲੀ ਨਾਲ ਵੀ ਜੁੜਿਆ ਹੋਇਆ ਸੀ। ਸੋ ਅਸੀਂ ਜਿਹੜਾ ਉਹ ਉਸ ਦੀ ਜਦੋਂ ਗੱਲ ਕਰਦੇ ਹਾਂ, ਕਈ ਵਾਰ ਜਦੋਂ ਤੁਸੀਂ ਇਹ ਵੀ ਕਹਿੰਦੇ ਹੋ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੰਗਤ ਨੂੰ, ਪਰ ਤੁਸੀਂ ਇਹ ਦੇਖੋ ਕਿ ਵੀ ਗੁਰੂ ਸਾਹਿਬ ਨੇ ਤਾਂ 4 ਸਦੀਆਂ ਪਹਿਲਾਂ 52 ਰਾਜੇ ਛਡਾਏ, ਉਹਨਾਂ ਦੀ ਅਕਿਰਤ ਘਣਤਾ ਦੀ ਕਹਾਣੀ ਵੱਖਰੀ ਹੈ, ਪਰ ਕੀ ਅਸੀਂ ਆਪਣੇ ਬੰਦੀ ਛੁਡਾ ਲਏ? ਸੋ ਜਿਹੜਾ ਐਮਫੈਸਿਸ ਸੀ ਉਹ ਇਸ ਦੇ ਉੱਤੇ ਨਹੀਂ ਸੀ ਜਾਂ ਨਹੀਂ ਹੈ ਕਿ ਵੀ ਅਸੀਂ ਕੋਈ ਦੀਵਾਲੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਜਾਂ ਉਹਨੂੰ ਹੀ ਬੰਦੀ ਛੋੜ ਦਿਵਸ ਕਹਿ ਰਹੇ ਹਾਂ। ਲਫ਼ਜ਼ ਜ਼ਰੂਰ ਇਸਤੇਮਾਲ ਹੋ ਰਿਹਾ। ਹੁਣ ਸਾਡੇ ਭੈਣ ਜੀ ਕਰਨਜੋਤ ਕੌਰ ਉਹਨਾਂ ਨੇ ਇੱਕ ਪੋਸਟ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ ਕਿ ਵੀ ਇਹ ਦੀਵਾਲੀ ਬੰਦੀ ਛੋੜ ਦਿਵਸ ਨਹੀਂ ਸੀ, ਦੀਵਾਲੀ ਇਕੱਤਰਤਾ ਸੀ, ਦੀਵਾਲੀ ਪੰਥਕ ਇਕੱਠ ਸੀ, ਸਰਬੱਤ ਖਾਲਸਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਵੀ ਦੀਵਾਲੀ ਮਨਾਇਆ ਕਰਨ, ਇਸ ਲਈ ਬਾਅਦ ਵਿੱਚ ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜ ਦਿੱਤਾ ਗਿਆ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਬੰਦੀ ਛੋੜ ਦਿਵਸ 1 ਫੱਗਣ 12 ਫਰਵਰੀ ਨੂੰ ਹੈ। ਅਸੀਂ ਛੋਟੇ ਹੁੰਦੇ ਤੋਂ ਹਿੰਦੂਆਂ ਦੇ ਤਿਉਹਾਰ ਦੁਸਹਿਰਾ, ਦੀਵਾਲੀ ਵਗੈਰਾ ਮਨਾਉਂਦੇ ਰਹੇ ਜੋ ਕਿ ਸਾਡੇ ਲਈ ਸ਼ੁਗਲ ਮੇਲਾ ਹੀ ਸਨ, ਪਰ ਜਦੋਂ ਤੋਂ ਸਮਝ ਲੱਗੀ ਕਿ ਤਿਉਹਾਰਾਂ ਦੇ ਪਿਛੋਕੜ ਬਾਰੇ ਤਾਂ ਕੁਝ ਸਵਾਲ ਮਨ 'ਚ ਉੱਠਣੇ ਸੁਭਾਵਿਕ ਹਨ। ਸਭ ਕੌਮਾਂ ਦੇ ਨਾਲ ਮਿਲ ਕੇ ਤਿਉਹਾਰ ਮਨਾਉਣੇ, ਉਹਨਾਂ ਨੂੰ ਇਸ ਖੁਸ਼ੀ ਮੌਕੇ ਸ਼ੁਭ ਇੱਛਾਵਾਂ ਦੇਣੀਆਂ ਚੰਗੀ ਗੱਲ ਹੈ। ਸਾਡੀਆਂ ਸਮਾਜਿਕ ਰਵਾਇਤਾਂ ਇਸ ਤਰ੍ਹਾਂ ਹੀ ਚੱਲਦੀਆਂ ਆ ਰਹੀਆਂ ਨੇ, ਪਰ ਸਾਨੂੰ ਆਪਣੇ ਦਿਨ ਤਿਉਹਾਰ ਆਪਣੀ ਆਜ਼ਾਦ ਸੋਚ ਅਨੁਸਾਰ ਢੁਕਵੇਂ ਸਮੇਂ 'ਤੇ ਹੀ ਮਨਾਉਣੇ ਚਾਹੀਦੇ ਨੇ ਅਤੇ ਇਤਿਹਾਸਕ ਗਲਤੀਆਂ ਤਰੁੱਟੀਆਂ ਵੀ ਸੁਧਾਰ ਲੈਣੀਆਂ ਚਾਹੀਦੀਆਂ। ਇਸ ਦੀ ਲੋੜ ਪਹਿਲਾਂ ਤਾਂ ਸ਼ਾਇਦ ਮਹਿਸੂਸ ਨਹੀਂ ਸੀ ਕੀਤੀ ਗਈ, ਪਰ ਜਿਵੇਂ ਜਿਵੇਂ ਹਿੰਦੂ ਰਾਸ਼ਟਰ ਦਾ ਰਾਗ ਅਲਾਪਿਆ ਜਾਣ ਲੱਗਾ, ਸਭ ਕੌਮਾਂ ਨੂੰ ਇਸ ਦਾ ਅੰਗ ਦੱਸਿਆ ਜਾਣ ਲੱਗਾ, ਤਾਂ ਇਸ ਆਜ਼ਾਦ ਸੋਚ ਨਾਲ ਵਿਚਰਨ ਦੀ ਲੋੜ ਪਹਿਲਾਂ ਨਾਲੋਂ ਵੀ ਵੱਧ ਮਹਿਸੂਸ ਹੋਣ ਲੱਗੀ ਹੈ। ਵਿਸਾਖ ਦੇ ਮਹੀਨੇ ਵਿੱਚ ਆਉਂਦਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕਦੋਂ ਕੱਤਕ ਵਿੱਚ ਆਉਣ ਲੱਗਿਆ। ਮਈ 'ਚ ਖਿਦਰਾਣੇ ਦੀ ਢਾਬ 'ਤੇ ਹੋਈ ਲੜਾਈ ਨੂੰ ਮਾਘੀ ਨਾਲ ਜੋੜਨ, ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜਨ ਦੇ ਪਿੱਛੇ ਕੀ ਸੋਚ ਹੈ, ਕਿਸੇ ਤੋਂ ਕੋਈ ਲੁਕੀ ਛਿਪੀ ਨਹੀਂ। ਭੈਣ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਅਸੀਂ ਤੁਹਾਡੇ ਵਿਚਾਰਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤੀ ਰੱਖਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਮੈਂ ਤਾਂ ਜਦੋਂ ਈਵਨ ਨਾਨਕਸ਼ਾਹੀ ਕੈਲੰਡਰ ਦੀ ਉਹਨਾਂ ਨੇ ਤਾਂ ਪੂਰਾ ਕੈਲਕੂਲੇਟ ਕੀਤਾ। ਮੈਂ ਤਾਂ ਉਦੋਂ ਇੱਕ ਇਕੱਠ ਦੇ ਵਿੱਚ ਇੱਥੇ ਹਿਊਸਟਨ ਸੀ, ਮੈਂ ਕਿਹਾ ਚਲੋ ਜੇ ਤੁਹਾਨੂੰ ਇਹ ਲੱਗਦਾ ਜੀ ਉਹ ਸੂਰਜ ਹੈ, ਮੈਂ ਕਿਹਾ ਵੈਸੇ ਹੀ ਕੋਈ ਦਿਨ ਮਿਥ ਲਓ, ਇਤਿਹਾਸਕਾਰਾਂ ਨੂੰ ਡਿਬੇਟ ਕਰਨ ਦਿਓ ਵੀ ਕਿਹੜੀ ਡੇਟ ਠੀਕ ਹੈ, ਤੁਸੀਂ ਤਰੀਕਾਂ ਮਿਥ ਲਓ ਜੀ, ਅਸੀਂ ਆਹ ਦਿਨ ਇਹਨੂੰ ਉਹਨਾਂ ਤੋਂ ਅੱਡ ਕਰੋ ਹਿੰਦੂ ਤਵੀਆਂ ਤੋਂ। ਔਰ ਇਹਨਾਂ ਨੇ ਠੀਕ ਕਿਹਾ ਵੀ ਪਹਿਲਾਂ ਤਾਂ ਇੱਕ ਨੋਰਮ ਬਣਿਆ ਹੋਇਆ ਸੀ, ਹੁਣ ਜਦੋਂ ਅਸੀਂ ਉਹਨੂੰ ਫੇਸ ਕਰ ਰਹੇ ਹਾਂ ਸਾਨੂੰ ਲੱਗਦਾ ਹੈ ਕਿ ਵੀ ਇਹਨਾਂ ਨੇ ਸਾਨੂੰ ਕਿਵੇਂ ਆਪਣੇ 'ਚ ਜਜ਼ਬ ਕੀਤਾ ਹੈ। ਤੇ ਕਈ ਸਾਡੇ ਵੀ ਮੂਹਰੇ ਹੁਣ ਕੱਲਾ ਦੀਵਾਲੀ ਤੱਕ ਨਹੀਂ ਰਿਹਾ, ਲక్ష్ਮੀ ਪੂਜਣ, ਔਰ ਇਹ ਤਾਂ ਮੈਂ ਦੇਖਿਆ ਹੀ ਨਹੀਂ ਵੀ ਲక్ష్ਮੀ ਜਿਹੜੀ ਹੈ ਮਾਇਆ ਦੀ ਦੇਵੀ। ਔਰ ਠੀਕ ਇੱਕ ਸਿੱਖ ਪ੍ਰਚਾਰਕ ਕਹਿ ਰਿਹਾ ਸੀ, ਉਹਨੇ ਕਿਹਾ ਜੀ ਦੁਨੀਆ 'ਚ ਜਦੋਂ ਇਹ ਜਾਣਗੇ ਇੰਡੀਆ ਵਾਲੇ ਤਾਂ ਕਹਿਣਗੇ ਕਿ ਜੀ ਅਸੀਂ ਬੜੇ ਅਧਿਆਤਮਵਾਦੀ ਹੈ, ਰੂਹਾਨੀਅਤ ਨੂੰ ਮੰਨਣ ਵਾਲੇ। ਉਹਨੇ ਕਿਹਾ ਜੀ ਦੁਨੀਆ ਦੇ ਵਿੱਚ ਕੋਈ ਮੁਲਕ ਐਸਾ ਨਹੀਂ ਹੈ ਜਿੱਥੇ ਪੈਸੇ ਦੀ ਪੂਜਾ ਹੁੰਦੀ ਹੋਵੇ, ਤੇ ਇੱਥੇ ਤਾਂ ਪੈਸੇ ਦੀ ਦੇਵੀ ਬਣਾ ਕੇ ਉਹਦੀ ਪੂਜਾ ਕਰਦੇ ਨੇ। ਔਰ ਇਹ ਮੈਨੂੰ ਨਹੀਂ ਸੀ ਪਤਾ ਵੀ ਕਿ ਜਿਹੜੀ ਲక్ష్ਮੀ ਹੈ ਉਹਦਾ, ਇਹ ਤਾਂ ਮੈਨੂੰ ਪਤਾ ਸੀ ਵੀ ਉਹਦਾ ਜਿਹੜਾ ਵਹੀਕਲ ਹੈ, ਜਿਵੇਂ ਗਣੇਸ਼ ਚੂਹੇ ਦੀ ਸਵਾਰੀ ਕਰਦਾ ਐਵੇਂ ਲక్ష్ਮੀ ਦਾ ਉੱਲੂ ਹੈ। ਔਰ ਈਵਨ ਇਸ ਦਿਨ ਉੱਲੂਆਂ ਨੂੰ ਵੀ ਮਾਰਿਆ ਜਾਂਦਾ। ਔਰ ਇਹ ਸਾਡੇ ਭੈਣ ਜੀ ਅਮਰਜੋਤ ਕੌਰ ਜਿਨ੍ਹਾਂ ਨੇ ਥੋੜ੍ਹਾ ਜਿਹਾ ਓਪੀਨੀਅਨ, ਉਹਨਾਂ ਨੇ ਕਿਹਾ ਵੀ ਅਸੀਂ ਦੀਵਾਲੀ ਨੂੰ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਰੱਖੀਏ, ਬਜਾਏ ਕਿ ਅਸੀਂ ਹਿੰਦੂਆਂ ਦੇ ਬਲੈਕ ਮੈਜਿਕ, ਲక్ష్ਮੀ ਪੂਜਾ ਜਾਂ ਉੱਲੂ ਮਾਰਨ ਦਾ ਕੰਮ ਕਰੀਏ। ਸੋ ਮੈਂ ਉਹਨਾਂ ਨੇ ਕਿਹਾ ਵਾਈ ਬੰਦੀ ਛੋੜ ਦਿਵਸ ਇਜ਼ ਡਿਫਰੈਂਟ, ਉਹਨਾਂ ਨੇ ਆਰਗੂਮੈਂਟ ਲਿਆ। ਲੇਕਿਨ ਇਸੇ ਹੀ ਐਂਗਲ ਤੋਂ ਫਸਟ ਆਫ ਆਲ ਉਹਨਾਂ ਨੇ ਧੰਨਵਾਦ ਕੀਤਾ ਕਿ ਅਸੀਂ ਉਹਨਾਂ ਦੀਆਂ ਮੇਲਸ ਡਿਸਕਸ ਕੀਤੀਆਂ ਨੇ। I would like to point out that we should also own Bandi-Chhor Divas, and it's not just cover we took. Unlike Hindus, we Sikhs do not black magic or totke or spells on Diwali. Hindus do most totke on Diwali, which coincides on new moon, and there are most black magic spells done on that night, and every crossroad is filled with diyas or lemons or coconuts, and it is difficult to drive around. Hindus also sacrifice owls
that night because owl is considered to be vehicle of goddess Lakshmi and they hope killing owls will bring them wealth. ਇਹ ਚੰਗੀ ਮਾਤਾ ਦੀ ਪੂਜਾ ਕਰਦੇ ਨੇ ਲక్ష్ਮੀ ਦੀ ਵੀ ਉਹਦੀ ਸਵਾਰੀ ਜਿਹੜੀ ਹੈ ਉਹਦੇ ਉਹ ਟਾਇਰ ਪੰਚਰ ਕਰ ਦਿਓ ਉਹਨੂੰ ਮਾਰ ਦਿਓ ਟਾਇਰ ਪੰਚਰ ਕੀ ਹੁੰਦਾ ਹੈ ਲక్ష్ਮੀ ਆਪਣੇ ਆਪ ਹੀ ਆਇਆ ਨਹੀਂ ਵਹੀਕਲ ਨੇ ਤੁਰਨਾ ਕੋਈ ਨਹੀਂ ਇਹ ਐਂਗਲ ਹੋਣਾ ਵੀ ਉੱਲੂ ਮਾਰੋ ਉਹਦਾ ਵਹੀਕਲ ਨਹੀਂ ਤਾਂ ਲక్ష్ਮੀ ਜਾਏ ਲక్ష్ਮੀ ਆਪਣੇ ਆਪ ਹੀ ਆ ਜਾਏਗੀ ਨਾ ਉੱਥੇ ਹੀ ਬੈਠੀ ਰਹੇ ਉਹ ਲੱਭੇ ਕਿ ਵੀ ਹੁਣ ਮੈਨੂੰ ਰਾਈਡ ਨਹੀਂ ਮਿਲਦੀ ਮੈਂ ਕਿੱਧਰ ਜਾਵਾਂ ਇਹ ਬਿਲਕੁਲ ਠੀਕ ਤੁਸੀਂ ਲੌਜਿਕ ਦਿੱਤਾ ਉਹਨੇ ਕਿਹਾ ਵੀ ਅਸੀਂ ਨਾ ਤਾਂ ਕੋਈ ਟੋਟਕੇ ਕਰਦੇ ਆ ਨਾ ਬਲੈਕ ਮੈਜਿਕ ਹੈ ਨਾ ਕੋਈ ਦੀਵੇ ਤੇ ਦੂਜੇ ਜਗਾ ਕੇ ਜਿਹੜਾ ਸਾਰੀ ਡਰਾਈਵਿੰਗ ਡਿਫਿਕਲਟ ਬਣਾਈ ਹੋਈ ਹੈ ਜੀ we Sikhs do not do black magic, do not kill owls, nor do we have tradition of gambling or playing cards on Diwali. Hindus have tradition of gambling, playing cards and dice on Diwali, and every year police burst gambling rackets worth lakhs of the lakhs on Diwali. ਲੱਖਾਂ ਜਿਹੜੇ ਨੇ ਇਸ ਕਿਸਮ ਦੇ ਸਕੈਂਡਲ ਜੂਏ ਦੇ ਜਿਹੜੇ ਨੇ ਉਹ ਬਸਟ ਕਰ ਦੇਣ just run one Google search on terms like Diwali, black magic, owl sacrifice, red alert on Diwali, high alert, playing cards on Diwali, gambling on Diwali. You will get plenty of reports on what all they do in the name of tradition. ਰਵਾਇਤ ਕਿ ਵੀ ਤੁਸੀਂ Google search ਕਰੋ ਮੈਂ ਕਰਾਂਗਾ ਉੱਲੂ ਮਾਰਨ ਦਾ ਇਹਨਾਂ ਨੂੰ ਪਤਾ ਨਹੀਂ ਕਿੰਨੇ ਉੱਲੂ ਮਾਰਦੇ ਨਹੀਂ ਵੈਸੇ ਹੀ ਦੇਖੋ ਕਿੱਥੋਂ ਲੱਭੇ ਹੋਣਗੇ ਪਤਾ ਨਹੀਂ ਇਹ ਜੰਗਲਾਂ 'ਚ ਲੱਭੇ ਉੱਲੂ ਦੇ ਪੱਠਿਆਂ ਨੂੰ ਲੱਭ ਜਾਂਦੇ ਨੇ ਇਹਨਾਂ ਦਾ ਹੀ ਪੂਰਵਜ ਉਹ ਨੇ ਔਰ ਉਹ ਸਾਰੇ ਦੇ ਉੱਤੇ ਹੀ ਜਿਹੜਾ ਉਹ ਇਹਨਾਂ ਨੇ ਉਹ ਸਾਰਾ ਲਾਈਨ ਖੜੀ ਕੀਤੀ ਹੋਈ ਹੈ ਅੱਛਾ ਔਰ ਫਿਰ ਉਹ ਕਹਿੰਦਾ Sikhs must know it's not our tradition to do gambling, black magic or betting, playing cards on Diwali or making sacrifice of humans or animals or birds on Diwali. ਕਿ ਸਾਡਾ ਇਹ ਸਾਰੇ ਕਿਸੇ ਨਾਲ ਕੋਈ ਤਾਲੁਕ ਨਹੀਂ we follow Guru who liberated other rajas along with him and showed us that real leader not only works for self but also liberates others along with them ਕਿ ਭਾਈ ਗੁਰੂ ਸਾਹਿਬ ਨੇ ਸਾਨੂੰ ਸਬਕ ਦਿੱਤਾ ਹੈ ਕਿ ਜਿਹੜਾ ਅਸਲ ਲੀਡਰ ਉਹ ਹੈ ਜਿਹੜਾ ਸਿਰਫ ਆਪਣੇ ਆਪ ਲਈ ਨਹੀਂ ਦੂਸਰਿਆਂ ਦੇ ਹੱਕਾਂ ਲਈ ਵੀ ਖਲੋਂਦਾ ਹੈ ਔਰ ਕੁਰਬਾਨੀ ਕਰਦਾ ਹੈ instead of Sikhs blindly following Brahminical rituals and majority culture which is rampant in India and worse in Sikhs living outside Punjab, Sikhs should follow their own Guru and realize only holding his cape will get us liberated from our shackles. ਕਿ ਉਹਨਾਂ ਦਾ ਪੱਲਾ ਫੜ ਕੇ ਹੀ ਅਸੀਂ ਇਹਨਾਂ ਸੰਗਲਾਂ ਚੋਂ ਨਿਕਲ ਸਕਦੇ ਹਾਂ ਜੋ ਬ੍ਰਾਹਮਣਵਾਦ ਦੇ ਰਿਚੁਅਲਿਜ਼ਮ ਨੇ ਵੀ ਪਾਏ ਹੋਏ ਨੇ ਔਰ ਅੱਜ ਬ੍ਰਾਹਮਣਿਕਲ ਸਿਸਟਮ ਪੋਲੀਟੀਕਲ ਪਾਵਰ ਦੇ ਨਾਲ ਵੀ ਸਾਡੇ ਤੇ ਥੋਪ ਰਿਹਾ we do not have traditions of worshipping wealth or cleaning and renovating house only in hope of impressing Lakshmi, nor we have tradition of exchanging expensive gifts and sweets or buying new clothes or having drinking parties which puts burden on pocket of common person. ਇਹ ਸਾਰਾ ਇਹਨਾਂ ਦਾ ਹੀ ਕਿਉਂਕਿ ਲక్ష్ਮੀ ਦੇ ਪੂਜਕ ਨੇ ਤੇ ਉਹਦੇ ਨਾਲ ਜੁੜਿਆ ਹੋਇਆ ਕੰਮ ਹੈ ਸਾਡਾ ਨਹੀਂ ਹੈ Diwali nights have highest incidents of drunk driving, injuries through fire hazards, fireworks, drunken brawls, gambling, losing money in India, and in some extreme cases people have put their wife or kids and house and car on stake in their gambling card parties on Diwali. ਉਹ ਇਹਨਾਂ ਦੇ ਯੁਧਿਸ਼ਟਰ ਤੋਂ ਵੱਡਾ ਪੰਜ ਪਾਂਡਵ ਜਿਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਜੂਏ ਦੇ ਉੱਤੇ ਦਾਅ ਤੇ ਲਾਇਆ ਸੀ ਹੋਰ ਕੋਈ ਵੱਡੀ ਐਗਜ਼ਾਮਪਲ ਅੱਜ ਵੀ ਇਹ ਹੋ ਰਿਹਾ ਹੋਏਗਾ ਉਹਨਾਂ ਨੇ ਕਿਹਾ ਤੇ ਜ਼ਰੂਰ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਹੋਣਗੀਆਂ ਪਰ ਇਹ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਇਸ ਸਾਰੇ ਨੂੰ ਕੀ ਰੰਗ ਦਿੱਤਾ ਜਾਂਦਾ ਔਰ ਜਿਹੜੀਆਂ ਉਹਨਾਂ ਦੀਆਂ ਹੁਣ ਜੇ ਇਸ ਵੇਲੇ ਪੋਲਿਊਸ਼ਨ ਲੈਵਲ ਦਿੱਲੀ ਦਾ ਦੂਜਾ ਉਹ ਇਹ ਨਹੀਂ ਕਹਿ ਰਹੇ ਵੀ ਇਹ ਦੀਵਾਲੀ ਨੂੰ ਤੁਸੀਂ ਪਟਾਕੇ ਸਾੜ ਕੇ ਜਾਂ ਦੂਜਾ ਕੀਤਾ ਉਹ ਪਰਾਲੀ ਵੀ ਪੰਜਾਬ ਦੇ ਫਾਰਮਰ ਦੋਸ਼ ਤੁਸੀਂ ਸਿੱਖਾਂ ਨੂੰ ਦੇ ਰਹੇ ਹੋ ਕਿ ਕਿਸੇ ਨੇ ਠੀਕ ਕਿਹਾ ਉਹਨੇ ਕਿਹਾ ਜੀ ਇਹ ਵੀ ਚੰਗੀ ਗੱਲ ਹੈ ਇਕੱਠੀ ਕਰਕੇ ਸਾਰੀ ਪਰਾਲੀ ਲੈ ਜਾਓ ਦਿੱਲੀ ਤੇ ਉੱਥੇ ਹੀ ਸਾੜ ਦਿਓ ਮੈਂ ਕਿਹਾ ਵੀ ਇਹ ਵੀ ਸਿੱਖਾਂ ਦੇ ਕੋਲੇ ਨਿਊਕਲੀਅਰ ਬੰਬ ਹੈ ਵੀ ਤੁਸੀਂ ਵੈਸੇ ਸਾਨੂੰ ਮਾਰਨਾ ਚਾਹੁੰਦੇ ਹੋ ਆ ਲਓ ਧੂਆਂ ਤੁਸੀਂ ਵੀ ਲਓ Google it and you will see report of such incidents and accidents from all parts of India. Women also complain how much their workload is increased on Diwali with these endless cleaning, pujas, feeding priests, people misbehaving in gambling and drinking parties. ਔਰਤਾਂ ਵਿਚਾਰੀਆਂ ਪਹਿਲਾਂ ਘਰ ਸਾਫ਼ ਕਰਨ ਤੇ ਰਹਿੰਦੀਆਂ ਨੇ ਫਿਰ ਉਹ ਪਾਰਟੀਆਂ ਫਿਰ ਉਹਨਾਂ ਦੇ ਝੂਠੇ ਜਿਹੜੇ ਨੇ ਸ਼ਰਾਬੀਆਂ ਨੂੰ ਸਾਂਭਣਦੇ ਹੋਣਗੀਆਂ ਅਗਲੇ ਦਿਨ ਲੱਸੀ ਖੱਟੀ ਪਿਆ ਰਹੀਆਂ ਹੁੰਦੀਆਂ ਉਹਨਾਂ ਨੂੰ ਕਿ ਵੀ ਰਾਤ ਵਾਲੀ ਲੱਥ ਜਾਏ ਜਿਹੜੀ ਹੈ ਉਹ ਚੜੀ ਹੋਈ I have seen Sikhs join their majority friends in such parties
for social reasons or indulge in totke or gambling themselves or foolishly put Lakshmi idols along with Shri Guru Granth Sahib Prakash at their homes and have so-called evening puja on Diwali like Hindus or renovate and paint their house only on Diwali. ਸਿੱਖਾਂ ਦਾ ਵੀ majority culture ਦਾ ਜੋ ਪ੍ਰਭਾਵ ਹੈ ਸਿੱਖ why no other time of year to renovate or clean house? ਤੁਸੀਂ ਕਿਸੇ ਵੇਲੇ ਵੀ ਹੋਰ ਕੋਈ ਟਾਈਮ ਕਰੋ. Why superstition on whether we should put oil or ghee in diyas or light electric lights or earthen lamps? ਕਿ ਜੀ ਤੁਸੀਂ ਬਿਜਲੀ ਦੀਆਂ ਲੜੀਆਂ ਲਾਉਣੀਆਂ ਨੇ ਕਿ ਮਿੱਟੀ ਦੇ ਜਿਹੜੇ ਦੀਵੇ ਨੇ ਉਹ ਇਸਤੇਮਾਲ why ਇਸ ਦੇ ਉੱਤੇ. The way even Sikhs buy new utensils on Tanetras or follow Hindu rituals after reading Hindi newspapers or watching TV serials or news channels on YouTube channels of Hindus, it is embarrassing. ਕਿ ਸਾਡੇ ਲਈ ਵੀ ਇਹ ਸ਼ਰਮਨਾਕ ਹੁੰਦਾ ਜਾ ਰਿਹਾ ਹੈ ਕਿ ਇਹਨਾਂ ਦੇ ਪ੍ਰਚਾਰ ਉਹ TV YouTube ਕੁਝ ਛਠ ਪੂਜਾ ਤੇ ਕੋਈ ਫਲਾਣਾ ਇਹ ਸਭ ਉਹਨਾਂ ਨੇ ਭਾਂਡੇ ਵੀ ਆਹ ਖਰੀਦਣੇ ਨੇ ਇਸ ਦਿਨ ਖਰੀਦਣੇ ਨੇ ਲੋਹਾ ਇਸ ਦਿਨ ਨਹੀਂ ਖਰੀਦਣਾ. ਫਿਰ ਸਿੱਖਾਂ ਦਾ ਇੱਕ ਵੱਡਾ ਤਬਕਾ ਖਾਸ ਤੌਰ ਤੇ ਜਿਹੜੇ ਕਾਰੀਗਰੀ ਪਰਿਵਾਰਾਂ ਨਾਲ ਉਹ ਵਿਸ਼ਵਕਰਮਾ ਦੀ ਪੂਜਾ ਦੀਵਾਲੀ ਤੋਂ ਅਗਲੇ ਦਿਨ ਕਿਸੇ ਨੇ ਠੀਕ ਪੁੱਛਿਆ ਉਹਨੇ ਕਿਹਾ ਵੀ ਤੁਸੀਂ ਤਾਂ ਇੱਕ ਮੰਜੇ ਤੋਂ ਬਿਨਾਂ ਕੋਈ ਚੀਜ਼ ਨਹੀਂ ਬਣਾਈ ਕੋਈ ਕਾਰਡ ਨਹੀਂ ਕੱਢੀ ਤੇ ਜਿਨ੍ਹਾਂ ਨੇ ਦੁਨੀਆ ਭਰ 'ਚ ਟੈਕਨੋਲੋਜੀ ਦਿੱਤੀ ਉਹਨਾਂ ਦਾ ਕਿਹੜਾ ਵਿਸ਼ਵਕਰਮਾ ਹੈ. ਅਮਰੀਕਾ ਤੋਂ ਲੈ ਕੇ ਯੂਰਪ ਤੱਕ ਵੀ ਉਹ ਕਿਹੜੇ ਦੇਵਤੇ ਨੂੰ ਪੂਜਦੇ ਨੇ ਵੀ ਤੁਸੀਂ ਤਾਂ ਔਜ਼ਾਰ ਰੱਖ ਕੇ ਬੈਠੇ ਹੁੰਦੇ ਹੋ ਜੀ. ਵਿਸ਼ਵਕਰਮਾ ਨੇ ਉਹੀ ਤੀਸਾ ਰੱਖ ਲਿਆ ਥੋੜੀ ਰੱਖ ਲਈ ਦੂਜਾ ਮੰਜੀ ਤੁਸੀਂ ਠੋਕੀ ਹੈ ਉਹੀ ਹੋਰ ਤਾਂ ਤੁਹਾਡੀ ਕੋਈ ਕਾਢ ਨਹੀਂ ਹੈ. ਲੇਕਿਨ ਤੁਸੀਂ ਦੇਖੋਗੇ ਵੀ ਹਾਲਾਂ ਤੁਹਾਨੂੰ ਬੰਗਾਲ ਬਿਹਾਰ ਉੜੀਸਾ ਦੇ ਕੋਈ ਜਿਹੜੇ ਤਰਖਾਣ ਜਾਂ ਉਹਨਾਂ ਦੇ ਕਾਰਪੈਂਟਰ ਉਹ ਤੁਹਾਨੂੰ ਵਿਸ਼ਵਕਰਮਾ ਦੀ ਪੂਜਾ ਕਰਦੇ ਨਹੀਂ ਮਿਲਣਗੇ. ਇੱਧਰ ਕਈ ਗੁਰਦੁਆਰਿਆਂ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਅਗਲੇ ਦਿਨ ਉਹ ਵਿਸ਼ਵਕਰਮਾ ਦੀ ਪੂਜਾ ਦੇ ਲਈ ਕਿ ਜੀ ਦੇਖੋ ਇਹ ਤਾਂ ਸਾਡੀ ਬਰਾਦਰੀ ਦਾ ਮਾਮਲਾ ਹੈ. ਫਖਰ ਕਰੋ ਜੱਸਾ ਸਿੰਘ ਰਾਮਗੜੀਆ ਤੇ ਫਖਰ ਕਰੋ ਭਾਈ ਲਾਲੋ ਡੇ ਮਨਾਓ ਸਾਲ 'ਚ ਉਹਨਾਂ ਨੂੰ ਕਹੋ ਜੀ ਇਹ ਕਿਰਤ ਦਾ ਦਿਨ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਵਡਿਆਇਆ ਸੀ ਕਿ ਭਾਈ ਆਹ ਕਿਰਤੀ ਸਿੱਖਾਂ ਦੀ ਕਮਾਈ ਦੁੱਧ ਹੈ. ਲੇਕਿਨ ਇਹ ਇੱਕ ਵੱਡਾ ਰੁਝਾਨ ਹੈ ਔਰ ਉਹਦੇ 'ਚ ਇੱਕ ਸਾਬਕਾ ਜਥੇਦਾਰ ਅਕਾਲ ਤਖਤ ਰਿਹਾ ਵੀ ਉਹ ਦਿੱਲੀ 'ਚ ਕੁਛ ਸਾਲ ਪਹਿਲਾਂ ਮੈਂ ਦੇਖੀ ਫੋਟੋ ਉਹ ਵੀ ਵਿਸ਼ਵਕਰਮਾ ਡੇ ਤੇ ਐਡਰੈਸ ਕਰ ਰਹੇ. ਮੈਂ ਕਿਹਾ ਵੀ ਫਿਰ ਤਾਂ ਤੁਹਾਡਾ ਸਰਿਆ ਹੋਇਆ ਇਹ ਹਿੰਦੂ ਇਨਫਲੂਐਂਸ ਦਾ ਨਤੀਜਾ ਹੈ. I see even Indian Muslims slowly fall in such traps and attend Diwali card parties or gambling parties or put up lights or exchange sweets. Why this pressure to conform? ਹਾਲਾਂ ਮੈਂ ਸਮਝਦਾ ਵੀ ਮੁਸਲਮਾਨ ਬੇਸ਼ੱਕ ਬਹੁਤ ਜ਼ਿਆਦਾ ਗਰੀਬੀ ਗੁਰਬਤ 'ਚ ਨੇ ਪਰ ਉਹ ਇੰਨਾ ਨਹੀਂ ਡਿਗੇ ਹੋਏ ਜਿੰਨਾ ਕਿ ਸਾਡਾ ਇੱਕ ਤਬਕਾ ਖਾਸ ਤੌਰ ਤੇ ਖਾਂਦਾ ਪੀਂਦਾ ਤਬਕਾ ਜਿਹੜਾ ਹੈ ਉਹ ਉਹਨਾਂ ਦੇ ਪ੍ਰਭਾਵ ਦੇ ਵਿੱਚ ਹੈ. ਫਿਰ ਉਹਨਾਂ ਨੇ ਕਿਹਾ we do not celebrate arrival of Ram back to Ayodhya nor believe in such mythical gods who used unfair means to win battle as Ram did through Vibhishan or abandoned his own wife during her pregnancy and left her in forest even after making her prove her chastity through trial by fire. ਉਹਨੂੰ ਕਿਹਾ ਜੀ ਸਾਡੇ ਇਹਦੇ ਨਾਲ ਕੀ ਤਾਲੁਕ ਹੈ ਰਾਮ ਨੇ ਕੀ ਕੀਤਾ ਉਹਦੇ ਵਿਭੀਸ਼ਣ ਭਰਾ ਨੂੰ ਧੋਖੇ ਨਾਲ ਆਪਣੇ ਨਾਲ ਲਾ ਲਿਆ ਕਿ ਵੀ ਚੱਲ ਤੈਨੂੰ ਮਲਬਾ ਦੇ ਦਿਆਂਗੇ ਲੰਕਾ ਦਾ ਜਦੋਂ ਤਬਾਹ ਹੋਇਆ ਔਰ ਸੀਤਾ ਨੂੰ ਪ੍ਰੈਗਨੈਂਟ ਹਾਲਤ ਛੱਡਤਾ ਕੋਈ ਪੁੱਛਿਆ ਨਹੀਂ ਇਹਦੇ ਨਾਲ ਕੋਈ ਸਾਡਾ ਤਾਲੁਕ ਨਹੀਂ ਹੈ ਇਹਦੇ ਬਾਵਜੂਦ ਕਿ ਉਹ ਵਿਚਾਰੀ ਜਿਹੜੀ ਅਗਨੀ ਪ੍ਰੀਖਿਆ 'ਚੋਂ ਵੀ ਪਾਸ ਹੋ ਕੇ ਨਿਕਲੀ. We have not a single Sikh character who doubted his wife's character or made her go through Agni Pariksha to prove her chastity. Why not uphold our superior and better values and assert it confidently? ਕਿ ਅਸੀਂ ਆਪਣੇ ਤੇ ਫਖਰ ਕਰੀਏ ਕਿ ਭਾਈ ਅਸੀਂ ਕਿਸੇ ਨੂੰ ਇਸ ਚੋਂ ਨਹੀਂ ਗੁਜ਼ਾਰਦੇ ਹਾਂ. I have also seen women take medication to delay periods so that they can do puja and rituals on Diwali or else they are banned from it. ਇਹ ਮੈਂ ਵੈਸੇ ਪਹਿਲੀ ਵਾਰ ਮੇਰੇ ਨੋਟਿਸ ਆਇਆ ਇਹ ਠੀਕ ਹੋਏਗਾ ਕਿਉਂਕਿ ਗਰਾਊਂਡ ਤੇ ਇਹਨਾਂ ਸਾਨੂੰ ਤਾਂ 30-35 ਸਾਲ ਹੋ ਗਏ ਮੁਲਕ ਛੱਡਿਆ ਇਹ ਕਈ ਕੁਛ ਹੀ ਉੱਥੇ ਜਿਹੜਾ ਹਿੰਦੂਤਵਾ ਦਾ ਪ੍ਰਭਾਵ ਹੈ. Sikhs have no such restrictions at all for women. Sikh women can easily do part or celebrate festivals without feeling self-conscious about her natural body cycles. ਚਲੋ ਇਹ ਹਿੰਦੂ women ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਔਰ ਲੇਕਿਨ ਸਾਡੀਆਂ ਵੀ ਬੀਬੀਆਂ ਜੋ ਵਰਤ ਕਰਵਾ ਚੌਥ ਟਿੱਕੇ ਪੂਜਾ ਇਧਰ ਉਧਰ ਕਾਫੀ ਕੁਛ ਜਿਹੜਾ ਹੈ ਉਹ ਦੇਖਣ. I believe Sikhs should celebrate Bandi-Chhor Divas on their own, assert own different and unique beliefs. We just pray and put up lights. ਔਰ ਮੈਂ ਸਮਝਦਾ ਕਿ ਜਿਵੇਂ ਭੈਣ ਜੀ ਕਰਨਜੀਤ ਕੌਰ ਉਹਨਾਂ ਨੇ ਕਿਹਾ ਇਹ ਕੋਈ ਵੀ ਆਉਣ ਵਾਲੇ ਪੀਰੀਅਡ ਜਿਹੜੀ ਤਬਦੀਲੀ ਹੈ ਉਹ ਪਹਿਲੀ ਫੱਗਣ 12 ਫਰਵਰੀ ਨੂੰ ਬੰਦੀ ਛੋੜ ਦਿਵਸ ਵਜੋਂ ਸਿੱਖ ਨੂੰ ਯਾਦ ਕਰਨ ਉਸੇ ਤਰੀਕੇ ਨਾਲ ਜੋ ਸਾਡੀ
रवायत है। बिल्कुल। It's fine to decorate house and gurdwaras, but we do not celebrate it for Rama or Lakshmi, and do not have traditions of gambling and card parties or black magic or owl and human sacrifices, etc. The more Sikhs emphasize own difference and live by it, the better it is. और ਉਹ ਉਹਨਾਂ ਨੇ ਕਿਹਾ ਕਿ ਭਾਈ ਸ਼ੁਕਰ ਹੈ ਵੀ ਅਸੀਂ ਇਹਨਾਂ ਰਿਗਰੈਸਿਵ ਟ੍ਰੈਡੀਸ਼ਨ ਤੋਂ ਬਚੇ ਹੋਏ ਹਾਂ। ਸੋ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਦਾ ਸਭ ਤੋਂ ਥੱਲੇ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।